जी बिस्मिल्लाहिर्रहमानिर्रहीम। अस्सलाम वालेकुम। मैं इफ्तिखार ते तुसी मेरा यूट्यूब चैनल इफ्तिखार अली ऑफिशियल देख रहे हो। नाज़रीन असीं शाह चौधरी साहब दे नाल बैठक कीती ते अज उन्हां कोलों असीं चंद सवाल पुछने ने ते ओह पहला सवाल ये वे कि साढ़े मुआशरे दे विच मनफी सोच नूं बहुत ज़्यादा फरोग दित्ता जा रिहा। यानी असीं कोई भी कम्म करदे हां ते लोग ओहदा मनफी पहलुआं नूं ज़्यादा जोर दिंदे ते उत्ते ज़्यादा सोचदे। ते असीं ਇਹਦੇ मतलब शाह चौधरी साहब तो पुछांगे कोई ते जरा रोशनी पा। बिस्मिल्लाहिर्रहमानिर्रहीम। सज्जनों ते बेलियो हाज़र हां नवें विलाग दे नाल ते तुसीं देख रहे हो डॉक्टर इफ्तिखार ऑफिशियल यूट्यूब चैनल। ये सज्जनों ये लाल जे रंग दा बटन है ना, इहदे ते उंगली नप दिओ, कोई जोर नहीं लगदा। सबसक्राइब करो, तुहाडे वास्ते ही असीं बना रहे हैं ते इहनूं लाइक करो। अच्छा डॉक्टर साहब तुसीं पुछया जे यानी मनफी असरात मतलब साड़ जिहनूं पंजाबी च कहंदे ने, साड़ पैंदा बंदे नूं, जी जी यानी एक दूजे तो जैलसपन सड़ना। हाँ जी हाँ ठीक जी है, ये डॉक्टर साहब इंज आ कि ਅਸੀਂ ਬਰਦਾਸ਼ਤ ਸਾਡੀ ਖਤਮ ਹੋ ਗਈ ਆ। बिल्कुल ਅਸੀਂ ਤੇਜ਼ੀ 'ਚ ਇੱਕ ਦੂਜੇ ਤੋਂ ਅੱਗੇ ਨਿਕਲਣਾ ਚਾਹੁੰਦੇ ਆ, हाँ जी ਬਜਾਏ ਇਸ ਦੇ ਕਿ ਜਿਹੜਾ ਬੰਦਾ ਅੱਛਾ ਕੰਮ ਕਰਦਾ ਨਾ ਅਸੀਂ ਉਹਨੂੰ ਕਹੀਏ ਸ਼ਾਬਾਸ਼ ਬਹੁਤ ਅੱਛਾ। ਜਿਵੇਂ ਬਜ਼ੁਰਗ ਹੁੰਦੇ ਸੀ ਨਾ, ਉਹ ਕਹਿੰਦੇ ਸੀ ਅੱਛਾ ਕੋਈ ਕਬੱਡੀ ਖੇਡਦਾ ਹੁੰਦਾ ਸੀ ਨਾ ਜਵਾਨ हाँ ਪਿੰਡ जी ਦਾ, हाँ जी हाँ ਤੇ जी ਉਹਦੇ ਉੱਤੇ ਪੱਲਿਓਂ ਪੈਸੇ ਲਾਉਂਦੇ ਸੀ। ਉਹਦੇ ਘਰ ਜ਼ਿਮੀਦਾਰ ਨੇ ਮਾੜਾ ਜੀ ਉਹਦੇ ਘਰ ਘੇ ਭੇਜਣਾ, हाँ ਤੇ जी ਅੱਜ ਕੋਈ ਬੰਦਾ ਜਾਂਦਾ ਨਾ ਇੱਥੇ ਉਹ ਜਿਵੇਂ ਕਹਿੰਦੇ ਨਹੀਂ ਪੰਜਾਬੀ ਦੀ ਕਹਾਵਤ ਆ ਕਿ ਕਿਸੇ ਦਾ ਮੂੰਹ ਲਾਲ ਹੋਵੇ ਤੇ ਆਪਣਾ ਮੂੰਹ अपना ਚਪੇੜਾ ਮਾਰ चपेड़ा ਕੇ ਨਹੀਂ मार ਲਾਲ कर ਕਰ ਲਈਦਾ। हाँ जी ਅਗਰ ਕੋਈ ਬੰਦਾ ਉੱਪਰ ਜਾ ਰਿਹਾ ਨਾ हाँ ਤੇ जी ਉਹਦੇ ਨਾਲ ਤੁਸੀਂ ਖੜੇ ਹੋਵੋ। ਬਜ਼ੁਰਗ ਇੰਝ ਹੀ ਕਰਦੇ ਸੀ, ਉਹਨੂੰ ਘੇ ਕਹਿਣਾ ਦਿਓ, ਇਹਨੂੰ ਲੱਸੀ ਦਿਓ, ਇਹਨੂੰ ਮੱਖਣ ਦਿਓ। ਪਿੰਡ ਦਾ ਮੁੰਡਾ ਹੀ ਆਪਣੇ ਕਬੱਡੀ ਖੇਡਦਾ, हाँ जी हाँ जी ਤੇ ਪਿੰਡ ਦੇ ਵਿੱਚੋਂ ਇੱਕ ਬੰਦਾ ਵੀ ਅਗਰ ਅੱਗੇ ਜਾਂਦਾ ਤੇ ਪਿੰਡ ਉਸੇ ਦਾ ਨਾਂ ਰੋਸ਼ਨ ਹੋਣਾ। ਜਦੋਂ ਉਸ बिल्कुल ਪਿੰਡ ਦਾ ਨਾਂ ਰੋਸ਼ਨ ਹੋਣਾ ਤੇ ਫਿਰ ਉਸੇ ਹੀ ਤਹਿਸੀਲ ਦਾ ਨਾਂ ਰੋਸ਼ਨ ਹੋਣਾ। ਜਦੋਂ ਉਸ ਤਹਿਸੀਲ ਦਾ ਨਾਂ ਰੋਸ਼ਨ ਹੋਣਾ ਤੇ ਫਿਰ ਉਸ ਜ਼ਿਲ੍ਹੇ ਦਾ ਨਾਂ ਗਿਣਿਆ ਜਾਣਾ। बिल्कुल ਜਦੋਂ ਉਸ बिल्कुल ਜ਼ਿਲ੍ਹੇ ਦਾ ਗਿਣਿਆ ਜਾਣਾ ਤੇ ਫਿਰ ਉਸ ਸੂਬੇ ਦਾ ਵੀ ਗਿਣਿਆ ਜਾਣਾ। ਤੇ ਜਦੋਂ ਉਹਨੇ ਵਿਦੇਸ਼ਾਂ 'ਚ ਟੁਰ ਜਾਣਾ ਨਾ वाह ਤੇ ਉਦੋਂ ਤੇ ਫਿਰ ਉਸ ਮੁਲਕ ਦਾ ਨਾਂ ਵੱਜਣਾ ਜੇ बिल्कुल बिल्कुल ਕਿੱਥੋਂ ਆਇਆ ਈ। ਠੀਕ ਆ, ਤੇ ਇਸ ਵਾਸਤੇ ਇਹ ਜੈਲਸਪਨ ਤੇ ਡਾਕਟਰ ਸਾਹਿਬ ਕਰਨਾ ਹੀ ਨਹੀਂ ਚਾਹੀਦਾ ਸਾਨੂੰ। बिल्कुल जी ये फायदा ही कोई नहीं है ਇਹਦਾ ਕੋਈ ਫਾਇਦਾ ਹੀ ਨਹੀਂ। ਲੇਕਿਨ ਅੱਜ ਹੋ ਇੰਜ ਗਿਆ हाँ जी ਕਿ ਤੁਸੀਂ ਨਾਲ ਦੇ ਅੱਗੇ ਹੁੰਦਾ ਸੀ, ਉਹ ਪੁੱਛਦੇ ਸਨ ਆ ਕੇ ਪਿੰਡ ਦੀ ਨੁੱਕਰ ਤੋਂ ਆਏ ਕਿ ਯਾਰ ਉਹ ਰਿਸ਼ਤਾ ਕਰਨ ਆਏ ਆ ਫਲਾਣੇ ਦੇ ਪਾਸੇ, हाँ जी ਤੇ ਉਹ ਬੰਦੇ ਆਂਦੇ ਸਨ ਪ੍ਰਾਹੁਣੇ ਆਏ ਨੇ ਇਹਦੀ ਖਿਦਮਤ ਕਰੋ, खिदमत करो ਇਹਨੂੰ ਖਵਾਓ ਪਿਆਓ। ਤੇ ਉਹ ਬੜੇ ਚੰਗੇ ਬੰਦੇ ਨੇ ਵੀ, ਬੜੇ ਬੀਬੇ ਬੰਦੇ ਨੇ ਉਹ ਜਿਵੇਂ ਵੀ ਹੁੰਦਾ ਸੀ। हाँ जी ਤੇ ਹੁਣ ਦਾ ਸੋ ਦੌਰ ਇੰਜ ਦਾ ਆ ਗਿਆ, ਹੁਣ ਤੇ ਖੂਨੀ ਰਿਸ਼ਤੇ ਨੇ। ਉਹ ਤਾੜ ਇਸ ਦੇ ਵਿੱਚ ਹੁੰਦੇ ਕਿ ਜਦੋਂ ਕਿਦੋਂ ਇਹਨੂੰ ਦੱਸੀਏ ਇਹ ਤੇ ਬੰਦਾ ਹੀ ਨਹੀਂ ਚੰਗਾ, हाँ जी हाँ जी ਇਹਦੇ बिल्कुल ਨੇੜੇ ਨਾ ਜਾਇਓ। बिल्कुल ਉਹ ਇਵੇਂ ਜਿਵੇਂ ਨਾ ਕਿ ਦਹਿਸ਼ਤਗਰਦ ਨਹੀਂ ਬੰਦਾ, हाँ जी ਲੇਕਿਨ ਉਹਦੇ ਤੋਂ ਜੈਲਸਪਨ हालांकि ਕਿ ਦੋ ਕਹਿੰਦੇ ਸਿਆਣੇ ਕਹਿੰਦੇ ਦੋ ਸਿਰਾਂ ਨੂੰ ਜੋੜਨਾ ਨੇਕੀ ਦਾ ਕੰਮ ਹੈ ਨੇਕੀ ਦਾ ਕੰਮ ਆ। ਤੇ ਕਿਸੇ ਦੀ ਬੁਰਾਈ ਨੂੰ ਸਮਾਂ ਕੀ ਛਪਾਉਣਾ ਚਾਹੀਦਾ ਹੈ ਬਿਲਕੁਲ, ਬਜਾਏ ਕਿ ਬਿਲਕੁਲ, ਤੁਸੀਂ ਉਸ ਚੀਜ਼ ਨੂੰ ਫਰੋਗ ਦਿਓ। ਬਿਲਕੁਲ ਬਿਲਕੁਲ ਡਾਕਟਰ ਸਾਹਿਬ ਤੁਹਾਨੂੰ ਤੇ ਖੁਦ ਪਤਾ ਹਾਂਜੀ ਇਹ ਜਿਹੜੀਆਂ ਗੱਲਾਂ ਜਿਹੜੇ ਅਸੀਂ ਦੂਰ ਹੋ ਗਏ ਆ ਨਾ, ਤੇ ਇਹੀ ਵਜ੍ਹਾ ਆ ਕਿ ਸਾਡੇ ਘਰਾਂ ਦੇ ਵਿੱਚ ਉਹ ਇਕੱਠ ਨਹੀਂ ਰਹੇ। ਬਿਲਕੁਲ ਬਿਲकुल ਠੀਕ ਆ, ਹਾਂਜੀ ਜਦੋਂ ਇਕੱਠ ਨਹੀਂ ਰਹੇ ਤੇ ਫਿਰ ਗੱਲ ਇੰਝ ਹੀ ਆ ਨਾ, ਫਿਰ ਕੰਮ ਖਰਾਬ ਹੀ ਹੋਣਾ ਨਾ। ਹਾਂਜੀ ਤੇ ਉਹ ਪੁੱਤਰ ਜਿਹੜਾ ਆ ਉਹ ਪਿਓ ਦੀ ਨਹੀਂ ਮੰਨਦਾ ਤੇ ਪਿਓ ਜਿਹੜਾ ਪੁੱਤਰ ਦੀ ਨਹੀਂ ਮੰਨਦਾ। ਹਾਲਾਂਕਿ ਇੰਝ ਹੋਣਾ ਚਾਹੀਦਾ। ਗ੍ਰਿਫਤ ਗ੍ਰਿਫਤ ਜਦੋਂ ਮਜ਼ਬੂਤ ਹੋਵੇ ਨਾ, ਹਾਂਜੀ ਹਾਂਜੀ ਬਾਬੇ ਦੀ ਗ੍ਰਿਫਤ, ਬਾਬਾ ਦਬਕਾ ਮਾਰੇ ਤੇ ਲੱਗ ਜਾਏ ਪਤਾ ਕੋਈ। ਉਹ ਹੁਣ ਕਹਿੰਦੇ ਨੇ ਉਹ ਬਾਬਾ ਕਿਹੜੀ ਕੀ ਕਰਦਾ ਪਿਆ ਈ, ਬਾਬਾ ਖੰਗੀ ਜਾਂਦਾ। ਉਹ ਹਾਂਜੀ ਯਾਰ ਇਸੇ ਹੀ ਬਾਬੇ ਨੇ ਤਾਂ ਤੁਹਾਨੂੰ ਇੱਥੇ ਪਹੁੰਚਾਇਆ। ਅਗਰ ਪਿੰਡ ਦਾ ਕੋਈ ਜੀ ਕਿਸੇ ਵੀ ਪਿੰਡ ਦਾ ਅੱਗੇ ਨਿਕਲਦਾ ਨਾ, ਉਹਨੂੰ ਇਹ ਨਾ ਵੇਖੋ ਕਿ ਇਹਦੀ ਕੌਮ ਕੀ ਹੈ, ਕੌਣ ਆ। ਹਾਂਜੀ ਉਹਨੂੰ ਇਸ ਨਜ਼ਰਾਂ ਨਾਲ ਵੇਖੋ ਕਿ ਸਾਡੇ ਪਿੰਡ ਦਾ। ਬਿਲਕੁਲ ਬਿਲकुल ਤੇ ਜੈਲਸਪਨ ਤੇ ਕਰਨਾ ਹੀ ਨਹੀਂ ਚਾਹੀਦਾ। ਹਾਂਜੀ ਹਾਂਜੀ ਸੜਨਾ ਤੇ ਚਾਹੀਦਾ ਹੀ ਨਹੀਂ। ਬਿਲਕੁਲ ਸੜਨ ਦਾ ਨਾਂ ਤੇ ਅੱਗ ਆ। ਅੱਗ ਜਿਹੜੀ ਉਹ ਤੇ ਭਸਮ ਕਰ ਦਿੰਦੀ ਹੈ ਚੰਗੀ ਨਹੀਂ ਡਾਕਟਰ ਸਾਹਿਬ, ਉਹ ਤੇ ਖਤਮ ਕਰ ਦਿੰਦੀ ਬੰਦੇ ਨੂੰ। ਬਿਲਕੁਲ ਬਿਲकुल ਤੇ ਇਸ ਵਾਸਤੇ ਜੈਲਸਪਨ ਚ ਤੇ ਕੁਛ ਨਹੀਂ ਰੱਖਿਆ। ਕੁਛ ਨਹੀਂ ਰੱਖਿਆ। ਲੋਕਾਂ ਨੂੰ ਅੱਗੇ ਚਾਹੀਦਾ ਹੈ ਕਿ ਇਸ ਚੀਜ਼ ਤੋਂ ਬਾਅਦ ਆਉਣ ਤੇ ਨੇਕੀ ਨੂੰ ਫਰੋਗ ਦੇਣ। ਕਿਸੇ ਨੂੰ ਅਗਰ ਮਿਲਾਉਣਾ ਤੇ ਕਿਸੇ ਦੇ ਇੱਕ ਚੰਗੇ ਕੰਮ ਨੂੰ ਸਰਾਹਣਾ ਬਹੁਤ ਚੰਗੀ ਗੱਲ ਜੀ ਹੁੰਦੀ ਜੀ ਹੈ ਜੀ ਜੀ ਡਾਕਟਰ ਬਜਾਏ ਸਾਹਿਬ, ਇਸਦੇ ਕਿ ਤੁਸੀਂ ਉਸ ਜੀ ਜੀ ਕੰਮ ਜੀ 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 ਨੂੰ ਟੋਕੋ ਮੁਖਤਲਿਫ ਜ਼ਰਾਇਆਂ ਨਾਲ ਰੋਕਣ ਦੀ ਕੋਸ਼ਿਸ਼ ਡਾਕਟਰ ਸਾਹਿਬ ਕਰੋ। ਅੱਗੇ ਜਿਹੜਾ ਸੀ ਨਾ ਬਜ਼ੁਰਗ ਸਨ, ਹਾਂਜੀ ਤੇ ਉਹ ਕਿਸੇ ਪਿੰਡ ਚ ਟੁਰ ਜਾਣਾ ਤੇ ਕਹਿਣਾ ਪਿੰਡ ਦਾ ਜਵਾਈ ਆਇਆ ਸਾਡੇ ਦਾ, ਹਾਂਜੀ ਹਾਂਜੀ ਬਿਲकुल ਸਾਡੀ ਬਰਾਦਰੀ ਦਾ ਜਵਾਈ ਆਇਆ। ਬਿਲकुल ਤੇ ਉਹਨੇ ਆਖਣਾ ਮੇਰੇ ਵੱਲ ਰੋਟੀ ਆ, ਸਾਰੇ ਉਹਨੇ ਆਖਣਾ ਮੇਰੇ ਵੱਲ ਆ। ਚੰਗਾ ਜਾਣਨਾ। ਤੇ ਹੁਣ
ਹੁਣ ਲੋਕ ਕੇ ਤਾੜ 'ਚ ਬੈਠੇ ਹੁੰਦੇ ਨੇ, ਕਿਹੜੇ ਵੇਲੇ ਇਹਨੂੰ ਉਂਗਲ ਲਾਈਏ ਤੇ ਇਹ ਇਹਨਾਂ ਦੀ ਧੀ ਨੂੰ ਇੱਥੇ ਹੀ ਛੱਡ ਜੇ। ਹਾਲਾਂਕਿ ਧੀ ਉਹਨਾਂ ਦੀ ਵੀ ਹੁੰਦੀ ਹੈ, ਧੀਆਂ ਸਾਂਝੀਆਂ ਨੇ। ਹੁਣ ਉਹ ਵੀ ਰਿਵਾਜ ਖਤਮ ਹੋ ਗਿਆ। ਅੱਗੇ ਡਾਕਟਰ ਸਾਹਿਬ ਬਰਾਤਾਂ ਜਾਂਦੀਆਂ ਸਨ ਨਾ, ਮੈਂ ਆਪਣੀ ਹੋਸ਼ 'ਚ ਵੇਖਿਆ, ਬਰਾਤ ਕਿਤੇ ਵਿਆਹਣ ਜਾਣੀ ਤੇ ਪਹਿਲੇ ਪੁੱਛਣਾ ਪਿੰਡਾਂ 'ਚੋਂ, ਨਾਲ ਦੇ ਪਿੰਡ 'ਚ ਕੋਈ ਧੀ ਵਿਆਹੀ ਆਪਣੇ ਪਿੰਡ ਦੀ, ਉਸ ਪਿੰਡ 'ਚ ਕਿੰਨੀਆਂ ਧੀ, ਉਹਨਾਂ ਲਈ ਸੂਟ ਲੈ ਕੇ ਜਾਂਦੇ ਸਨ ਬਾਬੇ, ਔਰ ਉਹਨਾਂ ਨੂੰ ਪੈਸੇ ਦੇ ਕੇ ਆਉਂਦੇ ਸਨ ਕਿ ਧੀ ਧਿਆਣੀ ਆ। ਜਦੋਂ ਅਸੀਂ ਧੀਆਂ ਧਿਆਣੀਆਂ ਨੂੰ ਮੰਨਣਾ ਹੀ ਛੱਡ ਦਿੱਤਾ, ਦੂਰ ਹੋ ਗਏ ਇਹਦੇ ਤੋਂ, ਤੇ ਸਾਨੂੰ ਰਿਜ਼ਕ ਦੀ ਵੀ ਤੰਗੀ ਆ ਗਈ। ਅੱਜ ਵੀ ਡਾਕਟਰ ਸਾਹਿਬ ਕਦੇ ਤਜਰਬਾ ਕਰ ਲੈਣ ਕਿ ਤੁਸੀਂ ਧੀ ਨੂੰ ਤੇ ਭੈਣ ਨੂੰ ਉਹਦੇ ਸਿਰ ਤੇ ਹੱਥ ਰੱਖੋ, ਤੁਸੀਂ ਇਹਦੀ ਹੈਲਪ ਕਰਨੀ ਸ਼ੁਰੂ ਕਰ ਦਿਓ ਤੇ ਮਾਸ਼ਾਅੱਲਾ ਲਹਿਰਾਂ ਬਹਿਰਾਂ ਬਿਲਕੁਲ ਲਹਿਰਾਂ ਬਹਿਰਾਂ। ਤੇ ਅਸੀਂ ਮੁਸਲਮਾਨ ਆ ਤੇ ਕੰਮ ਸਾਡੇ ਹੈਗੇ ਨੇ, ਮੁਸਲਮਾਨ ਵਾਲੇ ਹੈ ਨਹੀਂ। ਬਿਲਕੁਲ ਹੈ। ਜੇ ਧੀ ਨੇ ਆਪਣਾ ਹੱਕ ਮੰਗ ਲਿਆ ਤਾਂ ਤੇ ਉਹਨਾਂ ਬੋਲ ਚਾਲ ਖਤਮ। ਤੇ ਮੁਸਲਮਾਨ ਆ ਅਸੀਂ, ਪੜ੍ਹਨ ਵਾਲੇ ਕਲਮਾ ਤੇ ਕੁਰਾਨ ਕਹਿੰਦਾ ਧੀ ਦਾ ਹੱਕ ਦਿਓ, ਤੇ ਅਸੀਂ ਉਹ ਤੋਂ ਵੀ ਬਾਗੀ ਹਾਂ। ਇਸ ਵਾਸਤੇ ਅਸੀਂ ਦੂਰ ਹੁੰਨੇ ਜਾਂਦੇ ਆ। ਸਾਡੇ ਨਾਲ ਸੋਹਣਾ ਰੱਬ ਹੀ ਨਾਰਾਜ਼ ਹੋਇਆ। ਬਿਲਕੁਲ ਸੋਹਣੇ ਰੱਬ ਨੂੰ ਰਾਜ਼ੀ ਕਰਨ ਲਈ ਉਹਨਾਂ ਗੱਲਾਂ ਤੇ ਆਉਣਾ ਪੈਣਾ ਆ। ਬਿਲਕੁਲ ਅਸੀਂ ਤੇ ਗੁਨਾਹਗਾਰ ਬੰਦੇ ਆ, ਦੂਰ ਹੁੰਦੇ ਜਾਂਦੇ। ਇਸ ਦਫਾ ਇਹਨਾਂ ਕੰਮਾਂ ਦੀ ਵਜ੍ਹਾ ਤੋਂ ਹੀ, ਇਸ ਦਫਾ ਦੇਖ ਲਓ ਕਿਸ ਤਰ੍ਹਾਂ ਬਾਰਿਸ਼ਾਂ ਬੇਟਾਈਮੀਆਂ ਬਰਸੀਆਂ ਤੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਫਸਲਾਂ ਤਬਾਹ ਹੋ ਗਈਆਂ, ਜ਼ਿਮੀਦਾਰ ਭੁੱਖਾ ਮਰਨ ਡਿਆ। ਇਹੀ ਵਜ੍ਹਾ ਹੈ, ਸਾਡੇ ਇਹੀ ਅਮਲ ਆ ਜਿਹੜੇ ਕਿ ਸਾਨੂੰ ਇਸ ਟਾਈਮ ਇਹਨਾਂ ਹਾਲਾਤ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ। ਬਿਲਕੁਲ ਡਾਕਟਰ ਸਾਹਿਬ, ਅੱਗੇ ਹੁੰਦਾ ਸੀ, ਹੁਣ ਤੇ 10 ਕਿਲੋ ਕਿਸੇ ਦੇ ਘਰ ਕਣਕ ਤੇ ਉਹ ਕਹਿੰਦਾ ਮੈਂ ਨਾ 5 ਕਿਲੋ ਵੇਚਣਾ। ਹੁਣ ਅਕਸਰ ਘਰਾਂ 'ਚ ਵੇਖ ਲਓ 5 ਮੱਝਾਂ ਨੇ, ਤੇ ਤੁਸੀਂ ਦੁਪਹਿਰੇ ਆਓ ਤੇ ਦੋ ਸਾਰਾ ਉਹਨਾਂ ਨੇ ਵੇਚ ਛੱਡਿਆ ਹੁੰਦਾ, ਉਹਨਾਂ ਘਰ ਚਾਲ ਵੀ ਨਹੀਂ ਹੁੰਦਾ, ਉਹ ਆਪ ਮੁੱਲ ਲੈ ਕੇ। ਤੇ ਡਾਕਟਰ ਸਾਹਿਬ ਤੁਸੀਂ ਵੀ ਸ਼ਾਇਦ ਆਪਣੀ ਹੋਸ਼ 'ਚ ਵੇਖਿਆ ਹੋਣਾ ਕਿ ਕੋਈ ਪਿੰਡਾਂ ਥਾਵਾਂ ਦੇ ਵਿੱਚ ਨਾ ਮਾੜਾ ਜੀ ਜਾਂ ਦੂਜਾ ਕੋਈ ਵੀ ਹਮਸਾਇਆ ਦੁੱਧ ਲੈਣ ਆ ਜਾਣਾ, ਉਹਨੇ ਕਹਿਣਾ ਪੈਸੇ ਨਹੀਂ ਲੈਣੇ ਅਸੀਂ, ਨਾ ਸਾਡੇ ਘਰ ਦੁੱਧ ਨਹੀਂ ਵਿਕਦਾ। ਤੇ ਹੁਣ 2 ਕਿਲੋ ਦੁੱਧ ਆਪਣੇ ਉਹਨਾਂ ਦੇ ਘਰ ਦਾ ਹੁੰਦਾ ਤੇ ਵੇਚਦੇ ਉਹ 10 ਕਿਲੋ ਹੁੰਦੇ ਆ। ਤੇ ਡਾਕਟਰ ਸਾਹਿਬ 2 ਕਿਲੋ ਦੁੱਧ ਤੇ ਉੱਥੋਂ ਚੋਂਦੇ ਨੇ ਤੇ 8 ਕਿਲੋ ਨਲਕੇ ਤੋਂ ਚੋਂਦੇ ਨੇ। ਬਸ ਉਹ ਹੀ ਨਾ, ਚਿੱਟਾ ਰੰਗ ਹੋਣਾ ਚਾਹੀਦਾ ਬਸ। ਤੇ ਇਸ ਵਾਸਤੇ ਬਰਕਤਾਂ ਹੀ ਖਤਮ ਹੋ ਗਈਆਂ, ਉਹਨਾਂ ਘਰਾਂ 'ਚ ਵੀ ਉਹ ਚੱਸ ਨਹੀਂ ਰਹੀ, ਇੱਕ ਦੂਜੇ ਤੋਂ ਬਸ ਦੂਰ ਹੁੰਦੇ ਜਾਂਦੇ। ਜੈਲਸਪਨ ਜਿਹੜਾ ਨਾ, ਇਹ ਕਿਸੇ ਸ਼ੈ ਦਾ ਹੱਲ ਨਹੀਂ ਹੈ। ਬਿਲਕੁਲ ਜੀ, ਸਾਡਾ ਜਿਹੜਾ ਨਾ ਇਹ ਨਹੀਂ ਚਾਹੀਦਾ, ਹੱਲ ਨਹੀਂ ਹੈ। ਸੱਜਣੋ ਤੇ ਬੇਲੀਓ, ਇਨਸ਼ਾਅੱਲਾ ਅਗਲੇ ਵਿਲਾਗ ਦੇ ਨਾਲ ਹੋਵਾਂਗੇ ਡਾਕਟਰ ਇਫਤਖਾਰ ਤੇ ਸ਼ਾਹਿਦ ਚੌਧਰੀ ਦੇ ਨਾਲ। ਅੱਲਾਹ ਹਾਫਿਜ਼।